ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਖਬਰਾਂ ਪੰਜਾਬ 'ਚ ਭਾਰਤ ਵਿੱਚ ਕੀ ਕੁਛ ਵਾਪਰੂਗਾ। ਪੰਜਾਬੀ ਰੇਡੀਓ 'ਚ ਵੈਸੇ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਗੁਰਦੀਪ ਸਿੰਘ ਜੀ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਰਾਮ ਸਿੰਘ ਸਲਮਾ ਤੋਂ, ਮਨਦੀਪ ਸਿੰਘ ਸੈਨੋਜੇ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਹਰਵੰਤ ਸਿੰਘ ਉਪਲ ਜੁਬਾ ਸਿਟੀ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਆਪਾਂ 1984 ਦੇ ਜੇ ਕੇਸਾਂ ਦੀ ਗੱਲ ਕਰੀਏ ਤੇ ਉਹਨਾਂ ਤੇ ਸਿੱਟ ਬਣੀ ਸੀ ਤੇ ਸਿੱਟ ਦੇ ਉੱਤੇ ਹੋਰ ਨਿਗਰਾਨ ਕਮੇਟੀ ਬਣ ਗਈ। ਬਿਲਕੁਲ ਜੀ, ਇਹ ਜਿਹੜੀ SIT ਹੈ ਜੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਇਹ 1986 ਬੈਚ ਦੇ IAS ਅਧਿਕਾਰੀ ਪ੍ਰਮੋਦ ਅਸਥਾਨਾ ਇਹਦੀ ਜਿਹੜੀ ਅਗਵਾਈ ਕਰ ਰਿਹਾ। ਇਹਦੇ ਵਿੱਚ ਇੱਕ ਰਿਟਾਇਰਡ ਜ਼ਿਲ੍ਹਾ ਤੇ ਸੈਸ਼ਨ ਜੱਜ ਰਕੇਸ਼ ਕਪੂਰ ਹੁਰੀ, ਦਿੱਲੀ ਪੁਲਿਸ ਦੇ ਇੱਕ ਐਡੀਸ਼ਨਲ ਡਿਪਟੀ ਕਮਿਸ਼ਨਰ ਕੁਮਾਰ ਗਿਆਨੇਸ਼ ਮੈਂਬਰ ਨੇ। 31 ਅਕਤੂਬਰ 84 ਨੂੰ ਇੰਦਰਾ ਗਾਂਧੀ ਦੇ ਕਤਲ ਦੇ ਮੌਕੇ ਜਿਹੜਾ ਇਹ ਕਤਲੇਆਮ ਭੜਕਿਆ ਸੀਗਾ, ਜਿਹਦੇ ਵਿੱਚ ਰਾਜਧਾਨੀ ਕੱਲੀ ਦੇ ਵਿੱਚ ਹੀ 2733 ਜਾਨਾਂ ਜਿਹੜੀਆਂ ਜੀ ਉਹ ਗਈਆਂ ਸੀਗੀਆਂ, ਔਰ ਦੇਸ਼ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਇਸ ਕਤਲੇਆਮ ਦਾ ਲੋਕ ਜਿਹੜਾ ਉਹ ਸ਼ਿਕਾਰ ਹੋਏ ਸੀਗੇ। ਜਿਹੜੀ ਇਹ SIT ਸੀਗੀ ਜੀ, ਇਹਨੇ 241 ਕੇਸ ਜਿਹੜੇ ਸੀਗੇ ਉਹਨਾਂ ਦੀ ਕਲੋਜ਼ਰ ਰਿਪੋਰਟ ਜਿਹੜੀ ਹੈ ਜੀ ਉਹ ਲਾਤੀ ਸੀ। ਇਹ ਕਿਹਾ ਸੀਗਾ SIT ਨੇ ਕਿ ਇਹਦੇ ਵਿੱਚ ਇਹ ਬਹੁਤ ਪੁਰਾਣੇ ਹੋ ਗਏ ਕੇਸ, ਗਵਾਹ ਜਿਹੜੇ ਆ ਉਹ ਨਹੀਂ ਰਹੇ, ਜਿਹੜੇ ਲੋਕ ਪੀੜਤ ਸਨ ਉਹਨਾਂ ਦੇ ਵਿੱਚੋਂ ਵੀ ਬਹੁਤਿਆਂ ਦੀ ਜਿਹੜੀ ਆ ਜੀ ਉਹ ਡੈਥ ਹੋ ਚੁੱਕੀ ਆ, ਜਿਹਦੇ ਕਰਕੇ ਇਹ ਕੇਸ ਜਿਹੜੇ ਆ ਜੀ ਕਲੋਜ਼ ਹੋ ਜਾਣੇ ਚਾਹੀਦੇ ਆ। ਪਰ ਸੁਪਰੀਮ ਕੋਰਟ ਨੇ ਜਿਹੜੀ ਇਹਦੀ ਇਸ ਸੁਣਵਾਈ ਦੇ ਵਿੱਚ ਇਹਦੀ SIT ਦੀ ਜਿਹੜੀ ਗੱਲ ਹੈ ਇੱਕ ਕਿਸਮ ਦੇ ਨਾਲ ਉਹ ਕੱਟ ਦਿੱਤੀ ਹੈ। ਇਹ ਕਿਹਾ ਕਿ ਉਹ ਸਿਰਫ SIT ਦੇ ਵੱਲੋਂ ਇਹ ਜਿਹੜਾ ਜੀ ਲਾ ਕੇ ਕਲੋਜ਼ਰ ਰਿਪੋਰਟ ਹੈ, ਇਹਦੇ ਨਾਲ ਇਹਨਾਂ ਕੇਸਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਜੀ। ਇਹ 241 ਕੇਸ ਨੇ, ਉਹਨਾਂ ਨੇ ਹੁਣ ਸੁਪਰੀਮ ਕੋਰਟ ਨੇ ਕੀਤਾ ਜੀ 2 ਸਾਬਕਾ ਜੱਜਾਂ ਦੇ ਉੱਤੇ ਆਧਾਰਿਤ ਇੱਕ ਨਿਗਰਾਨ ਕਮੇਟੀ ਜਿਹੜੀ ਇਹਦੀ ਉਹ ਬਣਾਤੀ ਹੈ, ਜਿਹੜੀ ਕਿ ਇਸ SIT ਦੇ ਵੱਲੋਂ ਲਾਈ ਗਈ ਜਿਹੜੀ ਕਲੋਜ਼ਰ ਰਿਪੋਰਟ ਹੈ ਇਹਦੇ ਉੱਤੇ ਜਿਹੜਾ ਜੀ ਉਹ ਆਪਣਾ ਅੱਖ ਰੱਖੂਗੀ ਔਰ ਪੂਰੇ ਦੇ ਪੂਰੇ ਜਿਹੜੇ ਕੇਸ ਆ ਇਹਨਾਂ ਨੂੰ ਘੋਖੂਗੀ। 3 ਮਹੀਨਿਆਂ ਦੇ ਵਿੱਚ ਜਿਹੜੀ ਇਹਦੀ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਊਗੀ। ਕੇਂਦਰ ਦੇ ਵੱਲੋਂ ਪੇਸ਼ ਐਡੀਸ਼ਨਲ ਸੋਲਿਸਿਟਰ ਜਨਰਲ ਜਿਹੜੇ ਸੀਗੇ ਜੀ, ਉਹਨੇ ਅਦਾਲਤ ਨੂੰ ਇਹ ਕਿਹਾ ਕਿ ਇਸ ਬਾਰੇ ਬੈਂਚ ਕੋਈ ਜਿਹੜਾ ਜੀ ਅਖੀਰਲਾ ਫੈਸਲਾ ਲਵੇ। ਅਦਾਲਤ ਨੂੰ ਇਹ ਦੱਸਿਆ ਗਿਆ ਕਿ ਸਿੱਟ ਜਿਨ੍ਹਾਂ 250 ਕੇਸਾਂ ਦੀ ਜਾਂਚ ਕੀਤੀ ਸੀ ਉਹਦੇ ਵਿੱਚੋਂ 241 ਕਲੋਜ਼ਰ ਰਿਪੋਰਟਾਂ ਦਾਖਲ ਕਰਤੀਆਂ ਨੇ, ਭਾਵ ਕਿ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਹੈ ਜੀ ਉਹ ਸਿਫਾਰਿਸ਼ ਕੀਤੀ ਗਈ ਸੀ। ਪਰ ਜਿਹੜੇ ਜਸਟਿਸ ਦੀਪਕ ਮਿਸ਼ਰਾ ਹੋਰਾਂ ਦੀ ਅਗਵਾਈ ਵਾਲਾ ਬੈਂਚ ਹੈ ਸੁਪਰੀਮ ਕੋਰਟ ਦਾ, ਉਹਨੇ ਇਹ ਗੱਲ ਕਹੀ ਕਿ ਅਸੀਂ ਸੁਪਰੀਮ ਕੋਰਟ ਦੇ 2 ਸਾਬਕਾ ਜੱਜਾਂ ਦੀ ਨਿਗਰਾਨੀ ਦੇ ਹੇਠ ਇੱਕ ਬੋਡੀ ਬਣਾ ਰਹੇ ਹਾਂ, ਜਿਹੜੀ ਕਿ 199 ਮਾਮਲਿਆਂ ਦੀ ਪੜਤਾਲ ਕਰਕੇ ਇਹ ਪਤਾ ਲਾਊਗੀ ਕਿ ਇਹਨਾਂ ਨੂੰ ਬੰਦ ਕਰਨ ਦਾ SIT ਦਾ ਫੈਸਲਾ ਵਾਜਬ ਸੀ ਜਾਂ ਨਹੀਂ। ਇੱਕ ਇਸੇ ਤਰੀਕੇ ਦਾ ਹੋਰ ਜਿਹੜਾ ਪੀੜਤ ਸੀਗਾ ਜੀ, ਉਹਨੇ ਵੀ 42 ਕੇਸਾਂ ਦੀ ਜਿਹੜੀ ਗੱਲ ਕੀਤੀ ਸੀ, ਇਹਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਿਲ ਕਰ ਲਿਆ ਗਿਆ, ਭਾਵ ਕਿ ਜਿਹੜੀ SIT ਨੇ ਕਲੋਜ਼ਰ ਰਿਪੋਰਟ ਲਾਤੀ ਸੀਗੀ ਜੀ ਉਹ ਮੰਨੀ ਨਹੀਂ ਜਾਊਗੀ ਸੁਪਰੀਮ ਕੋਰਟ ਦੇ ਵਿੱਚ। ਹੁਣ ਨਿਗਰਾਨ ਕਮੇਟੀ ਜਿਹੜੀ ਹੈ ਜੀ ਉਹ ਇਹਨਾਂ ਸਾਰੇ ਕੇਸਾਂ ਦੀ ਘੋਖ ਕਰੂਗੀ। ਚਲੋ ਜੀ, ਦੇਖਦੇ ਕੀ ਹੁੰਦਾ। ਇੰਨਾ ਚਿਰ ਵੇਟ ਕੀਤੀ ਹੈ, ਹੋਰ ਕਰ ਲੈਣਗੇ ਲੋਕ। ਤੇ ਅੱਗੇ ਆਪਾਂ ਸੌਦਾ ਸਾਧ ਦੀ ਜੇ ਗੱਲ ਕਰੀਏ, ਉਸ ਦਾ ਫੈਸਲਾ ਆਉਣ ਵਾਲਾ। ਅੱਜ ਭਲਕ ਤੇ ਅਲਰਟ ਕਰ ਦਿੱਤਾ ਗਿਆ ਪੁਲਿਸ ਨੂੰ ਹਰਿਆਣਾ ਤੇ ਪੰਜਾਬ 'ਚ। ਬਿਲਕੁਲ ਜੀ, ਕੱਲ ਵੀ ਇਹਦੀ ਸੁਣਵਾਈ ਜਿਹੜੀ ਸੀਗੀ, ਅੱਜ ਫੇਰ ਇਹਦੀ ਸੁਣਵਾਈ ਜਿਹੜੀ ਹੈਗੀ ਆ CBI ਦੀ ਵਿਸ਼ੇਸ਼ ਅਦਾਲਤ ਜਿਹੜੀ ਪੰਚਕੂਲਾ ਦੇ ਵਿੱਚ ਹੈ, ਉੱਥੇ ਇਹ ਸੁਣਵਾਈ ਮੁਕੰਮਲ ਹੋ ਚੁੱਕੀ ਹੋਈ ਹੈ ਜੀ। ਜਿਹੜਾ ਸਾਧਵੀਆਂ ਜਿਹੜੀਆਂ ਸੀਗੀਆਂ ਜੀ ਉਹਦੇ ਨਾਲ ਜਿਹੜਾ ਬਲਾਤਕਾਰ ਦਾ ਮਾਮਲਾ ਸੀਗਾ, ਇਸ ਮਾਮਲੇ ਦੇ ਉੱਤੇ ਐਕਚੁਅਲੀ ਪਿਛਲੀਆਂ ਤਕਰੀਬਨ 12 ਦੇ ਕਰੀਬ ਤਰੀਕਾਂ ਨੇ ਜਿਹਦੇ ਵਿੱਚ ਸਰਸੇਵਾਲਾ ਜਿਹੜਾ ਜੀ ਉਹ ਪੇਸ਼ ਨਹੀਂ ਹੋਇਆ। ਉਹਨੇ ਆਪਣੀ ਮੈਡੀਕਲ ਰਿਪੋਰਟ ਜਿਹੜੀ ਹੈ ਜੀ ਉਹ ਹਰ ਵਾਰੀ ਭੇਜੀ ਹੈ। ਕੱਲ ਜਿਹੜੇ ਮਾਨਯੋਗ ਜੱਜ ਸਨ ਜੀ ਉਹ ਬਹੁਤ ਸਖਤ ਸਨ ਇਸ ਮਸਲੇ ਦੇ ਉੱਤੇ। ਪਿਛਲੀ ਤਰੀਕ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਕਿ ਉਹਨੂੰ ਹਰ ਹਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਣਾ ਪਊਗਾ। ਕੱਲ ਵੀ ਉਹਦੀ ਮੈਡੀਕਲ ਜਿਹੜੀ ਸੀਗੀ ਜੀ ਉਹ ਰਿਪੋਰਟ ਆ ਗਈ। ਇਹਦੇ ਉੱਤੇ ਜਿਹੜੇ ਜੱਜ ਸੀਗੇ ਜੀ ਉਹਨਾਂ ਨੇ ਕਿਹਾ ਕਿ ਇਹ ਸਿਰਫ ਅਦਾਲਤ ਨੂੰ ਠਿੱਠ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਮੈਡੀਕਲ ਰਿਪੋਰਟ ਦੇ ਵਿੱਚ ਬਾਰ-ਬਾਰ ਉਹ ਕਹਿੰਦਾ ਕਿ ਮੇਰੇ ਜਿਹੜੀ ਇਹਦੀ ਪ੍ਰੋਬਲਮ ਹੈ ਪਿੱਠ ਦਰਦ ਦੀ। ਦੂਜੇ ਪਾਸੇ ਇੱਕ ਚੈਨਲ ਦੇ ਉੱਤੇ ਉਹਦੀ ਇੰਟਰਵਿਊ ਚੱਲਦੀ ਹੈ ਜੀ, ਜਿੱਥੇ ਉਹ ਕਹਿੰਦਾ ਕਿ ਪਿਛਲੇ ਦਿਨੇ ਉਹਨੇ ਜਿਹੜੀ ਐਕਸਰਸਾਈਜ਼ ਆ ਉਹ ਕਰਕੇ ਆਪਣਾ ਵੇਟ ਜਿਹੜਾ ਜੀ ਉਹ ਗੇਨ ਕਰ ਲਿਆ।
ਭਾਵ ਕਿ ਉਹਨੇ ਜਿਹੜੇ ਐਪ ਨੇ ਉਹ ਬਣਾ ਲਏ ਨੇ। ਤੋ ਉਹ ਇੱਕ ਪਾਸੇ ਉਹ ਕਹਿੰਦਾ ਜੀ, ਅਦਾਲਤ ਨੂੰ ਕਹਿੰਦਾ ਕਿ ਮੈਡੀਕਲੀ ਤੌਰ ਦੇ ਉੱਤੇ ਉਹ ਫਿੱਟ ਨੀਗਾ ਜੀ। ਕੱਲ ਜਿਹੜਾ ਇਹ ਉਹ ਲੱਗਿਆ ਕਿ ਜਿਹੜਾ ਜੀ ਉਹਦੀ ਜ਼ਮਾਨਤ ਕੈਂਸਲ ਹੋ ਸਕਦੀ, ਕਿਉਂਕਿ ਫੈਸਲਾ ਉਹਦੇ ਆਏ ਤੋਂ ਬਿਨਾਂ ਜਿੱਥੇ ਤੱਕ ਟੈਕਨੀਕਲ ਗੱਲ ਹੈ ਜੀ ਉਹ ਸ਼ਾਇਦ ਨਹੀਂ ਸੁਣਾਇਆ ਜਾ ਸਕਣਾ। ਹੁਣ ਅੱਜ ਇਹਦੇ ਉੱਤੇ ਸੁਣਵਾਈ ਫੇਰ ਹੋਊਗੀ। ਜਿਹੜੇ ਜੱਜ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਉਹ ਤਰੀਕ ਦੇ ਉੱਤੇ ਨਹੀਂ ਆਉਂਦਾ, ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦਾ, ਤਾਂ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹਦੀ ਜਿਹੜੀ ਉਹਨੂੰ ਜ਼ਮਾਨਤ ਮਿਲੀ ਹੋਈ ਆ ਉਹ ਕੈਂਸਲ ਕੀਤੀ ਜਾ ਸਕਦੀ ਆ। ਜਿਹੜੇ ਪੰਜਾਬ ਤੇ ਹਰਿਆਣਾ ਦੇ ਪੁਲਿਸ ਮੁਖੀ ਨੇ, ਇਹਨਾਂ ਨੇ ਗ੍ਰਹਿ ਮੰਤਰਾਲੇ ਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਆ। ਗ੍ਰਹਿ ਮੰਤਰਾਲੇ ਤੋਂ ਪੰਜਾਬ ਨੇ 250 ਤੋਂ ਉੱਪਰ ਜਿਹੜੀਆਂ ਜੀ ਪੈਰਾਮਿਲਟਰੀ ਫੋਰਸਿਸ ਦੀਆਂ ਕੰਪਨੀਆਂ ਮੰਗੀਆਂ ਨੇ। ਮੈਂ ਪਹਿਲਾਂ ਵੀ ਇੱਕ ਦਿਨ ਸਾਂਝੀ ਕੀਤੀ ਸੀਗੀ ਗੱਲ ਇਹ ਕਿ ਮੋਗਾ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਮਾਨਸਾ, ਜਿਹੜਾ ਸਲਾਵਤਪੁਰਾ, ਇਹ ਸਾਰੇ ਏਰੀਆਜ਼ ਨੇ ਜਿੱਥੇ ਕਿ ਆਲਰੇਡੀ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਪਹੁੰਚ ਚੁੱਕੀਆਂ ਹੋਈਆਂ ਨੇ। ਹਰਿਆਣੇ ਦੇ ਵਿੱਚ ਵੀ ਸੁਰੱਖਿਆ ਦੇ ਵੱਡੇ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ, ਇਸ ਕਰਕੇ ਕਿ ਜਿਹੜਾ ਫੈਸਲਾ ਆ ਉਹ ਆਉਣ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਵੇ। ਡੇਰਾ ਜਿਹੜਾ ਹੈਗਾ ਜੀ ਉੱਥੋਂ ਦਾ ਜਿਹੜਾ ਇਹਨਾਂ ਦਾ ਪੋਲੀਟੀਕਲ ਵਿੰਗ ਬਣਾਇਆ ਹੋਇਆ, ਉਹਦਾ ਚੇਅਰਮੈਨ ਜਿਹੜਾ ਰਾਮ ਸਿੰਘ ਆ, ਉਹ ਕਹਿੰਦਾ ਕਿ ਅਸੀਂ ਡੇਰੇ ਦੇ ਜਿਹੜੇ ਪੈਰੋਕਾਰ ਆ ਉਹਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਜਿਹੜੀ ਹੈ ਜੀ ਉਹ ਲਗਾਤਾਰ ਕਰ ਰਹੇ ਆ ਕਿ ਉਹ ਸ਼ਾਂਤੀ ਬਣਾਈ ਰੱਖਣ। ਹੁਣ ਅਦਾਲਤ ਫੈਸਲਾ ਕੀ ਦਿੰਦੀ ਆ ਇਹ ਨਹੀਂ ਕੁਝ ਵੀ ਪਤਾ, ਪਰ ਜਿਸ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਆ, ਜਿਹੜੇ ਜੱਜ ਨੇ ਅਦਾਲਤ ਦੇ, ਉਹਨਾਂ ਦੀ ਬਹੁਤ ਸਖਤ ਸੁਰੱਖਿਆ ਜਿਹੜੀ ਆ ਜੀ ਉਹ ਕੀਤੀ ਗਈ ਆ, ਜਿਹਦੇ ਤੋਂ ਜਿਹੜਾ ਜੀ ਉਹ ਜਾਪਦਾ ਕਿ ਇਹ ਫੈਸਲਾ ਬਹੁਤ ਕੁਝ ਜਿਹੜਾ ਜੀ ਉਹ ਕਹਿ ਰਿਹਾ, ਭਾਵ ਕਿ ਉਹਦੇ ਉਲਟ ਆ ਸਕਦਾ ਹੈ ਜੀ। ਜੀ, ਤੇ ਜੇ ਅੱਗੇ ਆਪਾਂ ਗੱਲ ਕਰੀਏ ਪਹਾੜੀ ਰਾਜਾਂ ਦੀ, ਦੇਖੋ ਪੰਜਾਬ ਲਈ ਤਾਂ ਕੁਛ ਨਹੀਂ, ਪਰ ਪਹਾੜੀ ਰਾਜਾਂ ਦੀ ਜੇ ਗੱਲ ਕਰਦੇ ਆ ਤੇ ਸਨਅਤਾਂ ਦੀ ਜਿਹੜੀ ਆ ਟੈਕਸ ਛੋਟ 2027 ਤੱਕ ਵਧੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਸੀਗੀ ਜੀ ਉਹਦੇ ਤਬਾਹ ਹੋਣ ਦੇ ਪਿੱਛੇ ਇੱਕ ਜਿਹੜਾ ਕਾਰਨ ਸੀਗਾ ਉਹ ਇਹ ਵੀ ਰਿਹਾ, ਜਿਹੜਾ ਬੱਦੀ ਵਰਗਾ ਏਰੀਆ ਹਿਮਾਚਲ ਪ੍ਰਦੇਸ਼ ਦਾ, ਜਿੱਥੇ ਜਿਸ ਪਾਸੇ ਵੱਲ ਕੁਝ ਵੀ ਨਹੀਂ ਸੀਗਾ ਜੀ, ਬਿਲਕੁਲ ਉਜਾੜ ਪਈ ਸੀ, ਟੈਕਸਾਂ ਦੀ ਛੋਟ ਸੀਗੀ ਜੀ, ਜਿਹਦੇ ਕਰਕੇ ਬੱਦੀ ਜਿਹੜਾ ਜੀ ਉਹ ਫੁੱਲ ਡਿਵੈਲਪ ਇਸ ਵੇਲੇ ਹੋ ਗਿਆ। ਹੁਣ ਜਿਹੜੀ ਕੇਂਦਰ ਦੀ ਸਰਕਾਰ ਨੇ ਜੰਮੂ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਸਿੱਕਮ ਸਣੇ ਜਿਹੜੇ ਪਹਾੜੀ ਰਾਜ ਹੈ ਉਹਨਾਂ ਦੀ ਜਿਹੜੀ ਸਨਅਤਾਂ ਦੀ ਟੈਕਸ ਛੋਟ ਹੈ ਉਹਨੂੰ ਮਾਰਚ 2027 ਤੱਕ ਜਿਹੜਾ ਜੀ ਉਹ ਵਧਾ ਦਿੱਤਾ ਹੈ। ਬੇਸ਼ੱਕ ਇਹਦੇ ਵਿੱਚ ਥੋੜੀ ਜਿਹੀ ਤਬਦੀਲੀ ਜਿਹੜੀ ਹੈ ਜੀ ਇਹ ਕੀਤੀ ਗਈ ਆ ਕਿ GST ਦੇ ਢਾਂਚੇ ਦੇ ਵਿੱਚ ਇਹ ਛੋਟ ਰਿਫੰਡ ਦੇ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਹੋਊਗੀ, ਉਹਦਾ ਡਾਇਰੈਕਟ ਜਿਹੜੀ ਜੀ ਉਹ ਨਹੀਂ। ਇਹਦੇ ਨਾਲ ਜਿਹੜਾ ਸਿੱਧਾ ਅਸਰ ਹੈ ਜੀ ਉਹ ਪੰਜਾਬ ਦੇ ਉੱਤੇ ਪੈਣਾ, ਜਾਂ ਜਿਹੜੇ ਰਾਜ ਇਹਨਾਂ ਪਹਾੜੀ ਰਾਜਾਂ ਦੇ ਨਾਲ ਲੱਗਦੇ ਆ ਉਹਨਾਂ ਦੇ ਉੱਤੇ ਜਿਹੜਾ ਉਹ ਪੈਣਾ। ਜਿਹੜੇ ਅਰੁਣ ਜੇਤਲੀ ਨੇ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਕੈਬਨਿਟ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ GST ਐਕਟ ਦੇ ਚੌਖਟੇ ਦੇ ਵਿੱਚ ਹਰੇਕ ਸਨਅਤ ਦੇ ਕੋਲੇ 31 ਮਾਰਚ 27 ਦੌਰਾਨ ਆਪਣਾ ਰਿਫੰਡ ਜਿਹੜਾ ਜੀ ਉਹ ਵਾਪਸ ਲੈਣ ਦਾ ਹੱਕ ਜਿਹੜਾ ਜੀ ਉਹ ਹੋਊਗਾ। ਸੋ ਇਹਦੇ ਨਾਲ ਜਿਹੜਾ ਜੀ ਪੰਜਾਬ ਦੇ ਵਿੱਚ ਜਿਹੜੀ ਸਨਅਤ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਨਅਤ ਆ ਸਕਦੀ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਨਿਰੰਤਰ ਜਿਹੜੀ ਆ ਜੀ ਉਹ ਕੋਸ਼ਿਸ਼ ਕਰ ਰਹੇ ਆ, ਕਹਿ ਰਹੇ ਆ ਕਿ ਕੁਝ ਕੰਪਨੀਆਂ ਜਿਹੜੀਆਂ ਜੀ ਉਹ ਇੰਟਰਸਟਡ ਨੇ। ਇਹਦੇ ਨਾਲ ਲੱਗਦਾ ਨਹੀਂ ਜੀ ਕਿ ਇਹ ਜਿਹੜਾ ਕੁਝ ਜਿਹੜੀਆਂ ਕੰਪਨੀਆਂ ਨੇ ਉਹ ਇਸ ਪਾਸੇ ਵੱਲ ਨੂੰ ਆਉਣਗੀਆਂ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜਾ ਸਨਅਤਕਾਰ ਹੈ ਉਹ ਰੁਪਈਆ ਲਾ ਕੇ ਰੁਪਈਆ ਹੋਰ ਜਿਹੜਾ ਜੀ ਬਣਾਉਣ ਦੇ ਵਾਸਤੇ ਆਪਣਾ ਬਿਜ਼ਨਸ ਕਰਦਾ, ਨਾ ਕਿ ਗਵਾਉਣ ਦੇ ਵਾਸਤੇ। ਇਸ ਕਰਕੇ ਉਹਦਾ ਕੋਈ ਇੰਟਰਸਟ ਇਹਨਾਂ ਰਾਜਾਂ ਦੇ ਵਿੱਚ ਨਹੀਂ ਹੋਊਗਾ। ਪੰਜਾਬ ਵਰਗਿਆਂ ਦੇ ਵਿੱਚ ਉਹ ਪਹਾੜਾਂ ਵਾਲੇ ਪਾਸੇ ਨੂੰ ਹੀ ਉੱਥੇ ਜਾ ਕੇ ਜਿਹੜੀਆਂ ਜੀ ਉਹ ਸਨਅਤਾਂ ਲਾਉਣ ਨੂੰ ਹੋਰ ਤਰਜੀਹ ਦੇਣਗੇ। ਜਿਹੜਾ ਜਿੱਥੋਂ ਤੱਕ ਗੱਲ ਹੈ ਜੀ ਕਿ ਇਹਦੇ ਵਾਸਤੇ ਸੂਬੇ ਜਿਹੜੇ ਨੇ ਜੀ ਉਹਨਾਂ ਨੇ ਵੀ ਕੋਈ ਬਹੁਤਾ ਵੱਡਾ ਸੰਘਰਸ਼ ਜਿਹੜਾ ਜੀ ਉਹ ਨਹੀਂ ਕੀਤਾ, ਸਿਵਾਏ ਆਪਣਾ ਸਿਰਫ ਰੋਸ ਜਿਹੜਾ ਜੀ ਉਹ ਜ਼ਾਹਰ ਕਰਨ ਤੋਂ। ਕਿਉਂਕਿ ਜੇ ਇੱਕਸਾਰ ਸਾਰਾ ਕੁਝ ਹੋਵੇ ਤੇ ਸਾਰੇ ਸੂਬਿਆਂ ਨੂੰ ਜਿਹੜਾ ਜੀ ਉਹ ਮਿਲੇ, ਇਹ ਇੱਕ ਕਿਸਮ ਦੇ ਨਾਲ ਬਹੁਤ ਵੱਡਾ ਧੱਕਾ ਜਿਹੜਾ ਜੀ ਉਹ ਪੰਜਾਬ ਦੇ ਨਾਲ ਕਿਹਾ ਜਾ ਸਕਦਾ। ਬਿਲਕੁਲ ਜੀ, ਵਾਕਈ ਬਹੁਤ ਵੱਡਾ ਧੱਕਾ ਹੈ। ਤੇ ਅੱਗੇ ਆਪਾਂ ਜੇ ਖੁਦਕਸ਼ੀਆਂ ਦੀ ਗੱਲ ਕਰੀਏ, ਇਸ ਤਰ੍ਹਾਂ ਲੱਗਦਾ ਕਿ ਇਹਨਾਂ ਨੂੰ ਐਨਕਰੇਜ ਕੀਤਾ ਜਾ ਰਿਹਾ ਖੁਦਕਸ਼ੀਆਂ ਕਰਨ ਲਈ। 4 ਹੋਰ ਕਿਸਾਨਾਂ ਨੇ ਜਾਨ ਦਿੱਤੀ। ਬਿਲਕੁਲ ਜੀ, ਇਹ ਗੱਲ ਤੁਹਾਡੀ ਠੀਕ ਹੈ ਜੀ। ਕੰਟੀਨਿਊਸ ਜਿਹੜਾ ਉਹ ਜਾਰੀ ਹੈ। ਔਰ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਿਰੰਤਰ ਜਿਹੜਾ ਜੀ ਗੱਲ ਕੀਤੀ ਸੀਗੀ 15 ਅਗਸਤ ਦੇ ਮੌਕੇ ਦੇ ਉੱਤੇ ਕਿ ਜਿਹੜਾ ਘਾਤਕ ਕਦਮ ਹੈ ਉਹ ਨਾ ਚੁੱਕਣ ਜਿਹੜੇ ਕਿਸਾਨ ਨੇ। ਪਰ ਕਿਸਾਨ ਜਿਹੜੇ ਆ ਜੀ ਉਹ ਨਹੀਂ ਜਿਹੜਾ ਜੀ ਉਹ ਟਲ ਰਹੇ। ਆਪਾਂ ਕੱਲ ਵੀ ਗੱਲ ਕੀਤੀ ਸੀਗੀ, 2 ਖੁਦਕੁਸ਼ੀਆਂ ਹੋਈਆਂ ਸੀਗੀਆਂ, 3 ਹੋਰ ਜਿਹੜੀਆਂ ਜੀ ਉਹ ਹੋ ਗਈਆਂ। ਤਲਵੰਡੀ ਸਾਬੋ ਦੇ ਸਬ ਡਿਵੀਜ਼ਨ ਦਾ ਪਿੰਡ ਮਿਰਜੇਆਣਾ, ਇੱਥੋਂ ਦਾ ਕਿਸਾਨ ਆ ਜੀ ਚੰਦ ਸਿੰਘ, ਉਹਨੇ ਕਰਜ਼ੇ ਤੋਂ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਆ ਜੀ ਉਹ ਖੁਦਕੁਸ਼ੀ ਕਰ ਲਈ ਆ।
6 ਏਕੜ ਜ਼ਮੀਨ ਦੇ ਵਿੱਚ ਖੇਤੀ ਕਰਦਾ ਸੀਗਾ। ਉਹਦੇ ਸਿਰ ਦੇ ਉੱਤੇ 8 ਲੱਖ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਸੀਗਾ। ਪਿੰਡ ਲਹਿਰੀ ਪੈਂਦਾ ਇਸੇ ਏਰੀਏ ਦੇ ਵਿੱਚ। ਇਹਦੇ ਵਿੱਚ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਸੀਗਾ। ਜਗਤਾਰ ਸਿੰਘ 42 ਸਾਲਾਂ ਦਾ ਇੱਕ ਕਿਸਾਨ ਮਜ਼ਦੂਰ ਸੀਗਾ। ਉਹਨੇ ਕੀਟਨਾਸ਼ਕ ਦਵਾਈ ਜਿਹੜੀ ਹੈ ਜੀ ਉਹ ਪੀ ਕੇ ਆਪਣੇ ਘਰ ਦੇ ਵਿੱਚ ਖੁਦਕੁਸ਼ੀ ਕਰ ਲਈ। ਆਰਥਿਕ ਹਾਲਤ ਉਹਦੀ ਬਹੁਤ ਮਾੜੀ ਸੀਗੀ। ਉਹ ਆਪਣੀਆਂ 2 ਜਵਾਨ ਹੋਈਆਂ ਧੀਆਂ ਜਿਹੜੀਆਂ ਜੀ ਉਹਦੇ ਵਿਆਹ ਨੂੰ ਲੈ ਕੇ ਫਿਕਰਮੰਦ ਸੀਗਾ। ਜਿਹੜੀ ਤੀਜੀ ਖੁਦਕੁਸ਼ੀ ਹੈ ਜੀ ਉਹ ਮੁਕਤਸਰ ਦੇ ਨੇੜਲਾ ਪਿੰਡ ਹੈ ਕੋਟਲੀ ਸੰਗਰ। ਇੱਥੇ 3.25 ਏਕੜ ਜ਼ਮੀਨ ਦਾ ਮਾਲਕ ਸੀਗਾ ਕਿਸਾਨ ਕੁਲਦੀਪ ਸਿੰਘ, ਸਿਰਫ 23 ਸਾਲਾਂ ਦਾ। ਇਹਦੇ ਸਿਰ ਦੇ ਉੱਤੇ 3,40,000 ਰੁਪਏ ਦਾ ਜਿਹੜਾ ਜੀ ਉਹ ਕਰਜ਼ਾ ਸੀਗਾ ਔਰ ਜਿਹਦੇ ਕਰਕੇ ਇਹਨੇ ਜਿਹੜੀ ਹੈ ਜੀ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਇਹ ਕੰਟੀਨਿਊਸ ਜਿਹੜੀ ਹੈ ਜੀ ਉਹ ਗੱਲ ਚੱਲ ਰਹੀ ਹੈ ਕਿ ਕਿਹੜਾ ਤਰੀਕਾ ਹੋਵੇ ਇਹਨਾਂ ਨੂੰ ਜਿਹੜਾ ਜੀ ਉਹ ਰੋਕਿਆ ਜਾ ਸਕੇ ਕਿਸਾਨਾਂ ਨੂੰ। ਉਹਦੇ ਵਾਸਤੇ ਜੇ ਦੇਖਿਆ ਜਾਵੇ ਤਾਂ ਕੋਈ ਨਾ ਕੋਈ ਜਿਹੜਾ ਜੀ ਸੋਸ਼ਲ ਤੌਰ ਦੇ ਉੱਤੇ ਮੁਹਿੰਮ ਜਿਹੜੀ ਆ ਉਹ ਸਰਕਾਰ ਨੂੰ ਵਿੱਢਣੀ ਪਊਗੀ। ਨਹੀਂ ਤਾਂ ਜੋ ਹਾਲਾਤ ਜਿਹੜੇ ਆ ਜੀ ਉਹ ਬਣ ਰਹੇ ਆ, ਇਉਂ ਲੱਗਦਾ ਹੈ ਕਿ ਸਾਰੇ ਕਿਸਾਨ ਜਿਹੜੇ ਆ ਜੀ ਉਹ ਸਾਰੇ ਇੱਕੋ ਹੀ ਜਿਹੜਾ ਜੀ ਪਾਸੇ ਨੂੰ ਤੁਰ ਪਏ ਨੇ ਕਿ ਖੁਦਕੁਸ਼ੀ ਹੀ ਇਲਾਜ ਹੈ ਜੀ। ਪਰ ਉਹ ਅਜੇ ਵੀ ਇਹ ਨਹੀਂ ਸਮਝ ਰਹੇ ਕਿ ਇਹਦੇ ਨਾਲ ਉਹਦੇ ਪਰਿਵਾਰ ਜਿਹੜੇ ਆ ਜੀ ਉਹਨਾਂ ਦਾ ਬਾਅਦ ਦੇ ਵਿੱਚ ਕੋਈ ਜਿਹੜਾ ਜੀ ਥੋ ਪਤਾ ਨਹੀਂ ਲੈਂਦਾ। ਜੀ ਤੇ ਜੇ ਅਗਲੀ ਗੱਲ ਕਰੀਏ ਮਾਰਕੀਟ ਕਮੇਟੀਆਂ ਦੇ ਉੱਤੇ ਟੈਕਸ ਵਧਿਆ। ਬਿਲਕੁਲ ਜੀ, ਐਕਚੁਅਲੀ ਜਿਹੜੇ ਸਰਕਾਰ ਹੈ ਜੀ ਉਹਨੇ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਟੈਕਸ ਤਾਂ ਜਿਹੜੇ ਆ ਜੀ ਉਹ ਵਧਾਉਣੇ ਆ ਕਿਉਂਕਿ ਹੈ ਨਹੀਂ ਸਰਕਾਰ ਦੇ ਕੋਲੇ ਜਿਹੜਾ ਜੀ ਉਹ ਕੁਝ ਵੀ। ਜਿਹੜੀ ਪਿਛਲੀ ਸਰਕਾਰ ਸੀਗੀ ਉਹਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਲਾਹਾ ਲੈਣ ਦੇ ਵਾਸਤੇ ਜਿਹੜੀ RDF ਹੈਗੀ ਹੈ ਜੀ ਦਿਹਾਤੀ ਵਿਕਾਸ ਫੰਡ ਜਿਹੜਾ ਇਹਦਾ ਪੈਸਾ ਜਿਹੜਾ ਸੀਗਾ ਉਹ 5 ਸਾਲਾਂ ਲਈ ਇਹਦੀ ਗਹਿਣੇ ਧਰ ਕੇ ਕਰਜ਼ਾ ਲਿਆ ਸੀਗਾ ਜੀ। ਇਹਦੀ ਆਮਦਨ ਨੂੰ 5 ਸਾਲਾਂ ਲਈ ਉਹਨੇ ਆਮਦਨ ਹੀ ਗਹਿਣੇ ਧਰਤੀ, ਪੈਸਾ ਨਹੀਂ। ਔਰ ਜਿਹੜੀ ਇਹ RDF ਦੀ ਸਾਰੀ ਕਮਾਈ ਸੀਗੀ ਉਹ ਕਰਜ਼ੇ ਦੀ ਕਿਸ਼ਤ ਲਾਉਣ ਦੇ ਵਿੱਚ ਜਿਹੜੀ ਆ ਜੀ ਉਹ ਚਲੀ ਜਾਂਦੀ ਆ। ਹੁਣ ਜਦੋਂ GST ਲਾਗੂ ਹੋਈ ਆ ਤੇ ਜਿਹੜੇ ਬਾਕੀ ਟੈਕਸ ਨੇ ਉਹ ਖਤਮ ਹੋ ਗਏ। ਜਿਹੜੇ ਪਹਿਲਾਂ ਮਾਰਕੀਟ ਕਮੇਟੀ ਤੇ RDF ਦੇ ਉੱਤੇ ਜਿਹੜੇ ਜੀ ਉਹ ਲਾਏ ਜਾਂਦੇ ਹੁੰਦੇ ਸੀਗੇ, ਵੈਟ ਵਗੈਰਾ ਜਿਹੜਾ ਜੀ ਉਹ ਖਤਮ ਹੋ ਗਿਆ। ਇਹਦੇ ਨਾਲ ਜਿਹੜੀਆਂ ਕੇਂਦਰੀ ਏਜੰਸੀਆਂ ਤੇ ਖਰੀਦਦਾਰ ਜਿਹੜੇ ਸੀ ਉਹਨਾਂ ਨੂੰ ਅਨਾਜ ਸਸਤਾ ਮਿਲਣ ਦੇ ਆਸਾਰ ਸੀਗੇ। ਪਰ ਰਾਜ ਸਰਕਾਰ ਦੇ ਪ੍ਰਸਤਾਵ ਜਿਹੜਾ ਜੀ ਅਮਲ ਦੇ ਆਉਣ ਦੇ ਨਾਲ ਖਰੀਦਦਾਰਾਂ ਦੇ ਉੱਤੇ ਸਾਲਾਨਾ 800 ਤੋਂ 900 ਕਰੋੜ ਰੁਪਏ ਤੱਕ ਦਾ ਬੋਝ ਜਿਹੜਾ ਜੀ ਉਹ ਪਊਗਾ। ਪੰਜਾਬ ਸਰਕਾਰ ਇਸ ਵੇਲੇ RDF ਤੋਂ 800 ਕਰੋੜ ਤੇ ਮਾਰਕੀਟ ਕਮੇਟੀ ਤੋਂ 800 ਕਰੋੜ ਰੁਪਈਆ, ਟੋਟਲ 1600 ਕਰੋੜ ਰੁਪਈਆ ਸਾਲਾਨਾ ਕਮਾਉਂਦੀ ਆ। ਜੇ ਦੋਵਾਂ ਦੇ ਵਿੱਚ 1% ਦੀ ਸਰਕਾਰ ਵਾਧਾ ਕਰਦੀ ਹੈ ਤਾਂ ਇਹ ਵਸੂਲੀ ਜਿਹੜੀ ਹੈ ਜੀ 2400 ਕਰੋੜ ਰੁਪਈਏ ਤੋਂ ਟੱਪ ਜੂਗੀ। ਅਨਾਜ ਦੇ ਉੱਤੇ ਲੱਗਦੀ 2.5% ਦੀ ਆੜਤ ਜਿਹੜੀ ਆ ਉਹ ਆੜਤੀਆਂ ਦੀ ਕਮਾਈ ਦਾ ਵੱਡਾ ਜਿਹੜਾ ਜੀ ਉਹ ਵਸੀਲਾ ਹੈ। ਔਰ ਇਨਫਰਾਸਟ੍ਰਕਚਰ ਸੈਸ ਜਿਹੜਾ ਜੀ ਉਹ ਤਾਜ਼ਾ ਕਰ ਪ੍ਰਣਾਲੀ ਨੇ ਖਤਮ ਕਰ ਦਿੱਤਾ। ਹੁਣ ਸਰਕਾਰ ਜਿਹੜੀ ਹੈ ਜੀ ਇਹ ਦੋਨਾਂ ਦੇ ਉੱਤੇ RDF ਤੇ ਮਾਰਕੀਟ ਕਮੇਟੀ ਦੇ ਉੱਤੇ ਪਹਿਲੇ ਟੈਕਸ ਤਾਂ ਰੱਖੂਗੀ, 1% ਇਹਦੇ ਵਿੱਚ ਜਿਹੜਾ ਜੀ ਉਹ ਵਾਧਾ ਕਰੂਗੀ। ਇਹਦੇ ਨਾਲ ਜਿਹੜੀ ਸਰਕਾਰ ਇਹ ਕਹਿੰਦੀ ਆ ਕਿ ਇੱਕ ਤਾਂ ਜਿਹੜਾ ਵਿਆਜ ਉਹ ਜਿਹੜਾ ਕਰਜ਼ਾ ਚੁੱਕਿਆ ਪਿਛਲੀ ਸਰਕਾਰ ਨੇ ਉਹ ਦੇਣਾ, ਉਸ ਤੋਂ ਇਲਾਵਾ ਉਹਦੇ ਫਿਰ ਪੱਲੇ ਜਿਹੜਾ ਜੀ ਉਹ ਕੁਛ ਨਾ ਕੁਛ ਜਿਹੜਾ ਉਹ ਪਊਗਾ। ਔਰ ਇਹਦਾ ਕੰਟਰੋਲ ਸੂਬੇ ਦੇ ਮੁੱਖ ਮੰਤਰੀ ਦੇ ਹੱਥ ਦੇ ਵਿੱਚ ਹੁੰਦਾ, ਜਿਹਦੇ ਕਰਕੇ ਇਹਦੀ ਵਰਤੋਂ ਹਰੇਕ ਸਰਕਾਰ ਆਪਣੀਆਂ ਸਿਆਸੀ ਲੋੜਾਂ ਜਿਹੜੀਆਂ ਜੀ ਉਹਦੇ ਹਿੱਤਾਂ ਨੂੰ ਮੁੱਖ ਰੱਖ ਕੇ ਜਿਹੜੀ ਹੈ ਜੀ ਇਹਦੀ ਕੀਤੀ ਜਾਂਦੀ ਰਹੀ ਆ। ਇਹ ਐਕਚੁਅਲੀ ਲੋੜਾਂ ਨਹੀਂ, ਇਹ ਤਾਂ ਬੇਲੋੜੇ ਜਿਹੜੇ ਸੀਗੇ ਜੀ ਉਹ ਪੈਸੇ ਸੁੱਟੇ ਗਏ ਆ ਪਿਛਲੀ ਜਿਹੜੀ ਸਰਕਾਰ ਦੇ ਵੱਲੋਂ। ਔਰ ਸਰਕਾਰ ਇਸ ਵੇਲੇ ਜਿਹੜੀ ਮੌਜੂਦਾ ਸਰਕਾਰ ਆ ਜੀ ਉਹ ਗੰਭੀਰ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਹੀ ਆ, ਜਿਹਦੇ ਕਰਕੇ ਕਈ ਤਰ੍ਹਾਂ ਦੇ ਸਿੱਧੇ ਟੈਕਸ ਜਿਹੜੇ ਜੀ ਉਹ ਲਾਉਣ ਦੇ ਵਾਸਤੇ ਵਿਚਾਰ ਉਹਦੇ ਵੱਲੋਂ ਹੋ ਰਿਹਾ। ਲੋਕ ਰੋਹ ਨੂੰ ਦੇਖਦੇ ਆ, ਮਾਮਲਾ ਠੰਡੇ ਬਸਤੇ ਦਾ ਜੀ, ਪਰ ਅਨਾਜ ਦੇ ਉੱਤੇ ਕਰ ਲਾਉਣ ਦੇ ਮਾਮਲੇ ਦੇ ਵਿੱਚ ਲੋਕਾਂ ਤੇ ਸਿੱਧਾ ਕੋਈ ਭਾਰ ਨਹੀਂਗਾ, ਜਿਹਦੇ ਕਰਕੇ ਇਹ ਤਾਂ ਲੱਗ ਗਿਆ ਸਮਝੋ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਹਰਸਿਮਰਤ ਕੌਰ ਬਾਦਲ ਦੀ। ਵੈਸੇ ਤਾਂ ਇਹਨੇ ਕਦੀ ਕੁਝ ਕੀਤਾ ਨਹੀਂਗਾ ਪੰਜਾਬ ਦੇ ਲਈ, ਤੇ GST ਜਿਹੜੀ ਲੱਗਣੀ ਲੰਗਰ ਤੇ ਉਸ ਦੇ ਲਈ ਉਸੇ ਹੱਥ ਖੜੇ। ਸੋ ਜੀ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ, ਇਹ ਗੱਲ ਉਹਨਾਂ ਨੇ ਜਿਹੜੀ ਆ ਜੀ ਕਹੀ ਆ ਕਿ GST ਤੋਂ ਛੋਟ ਦਿਵਾਉਣ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਆਪਣੀ ਬੇਵਸੀ ਜਿਹੜੀ ਹੈ ਜੀ ਉਹ ਜ਼ਾਹਰ ਕਰਤੀ ਹੈ। ਇਹ ਕਹਿਤਾ ਕਿ ਇਹ ਮਾਮਲਾ ਤਾਂ ਹੁਣ GST ਕੌਂਸਲ ਦੇ ਕੋਲੇ ਆ, ਕੌਂਸਲ ਇਹਦੇ ਸੰਬੰਧੀ ਜਿਹੜਾ ਜੀ ਉਹ ਫੈਸਲਾ ਲੈਣ ਦੇ ਸਮਰੱਥ ਹੈ। ਗੁਰਦੁਆਰਿਆਂ ਨੂੰ GST ਤੋਂ ਛੋਟ ਨਾ ਦੇਣ ਦੇ ਮਾਮਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਲਗਾਤਾਰ ਜਿਹੜਾ ਜੀ ਇਹਦੇ ਉੱਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕਿਰਪਾਲ ਸਿੰਘ ਬੰਡੂਗਰ ਹੋਰੀ ਰੋਜ਼ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇਤਰਾਜ਼ ਦਾ ਪ੍ਰਗਟਾਵਾ ਕਰੂਗੀ ਤੇ ਉਹ ਸੰਘਰਸ਼ ਜਿਹੜਾ ਜੀ ਉਹ ਵਿੱਢ ਸਕਦੀ ਆ।
ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਪੁੱਛਿਆ ਗਿਆ ਕਿ ਜੇ ਰੋਸ ਵਿਖਾਵਾ ਕਰਦੀ ਹੈ ਸ਼੍ਰੋਮਣੀ ਕਮੇਟੀ ਤਾਂ ਕੀ ਉਹ ਇਹਦਾ ਹਿੱਸਾ ਬਣਨਗੇ, ਤਾਂ ਉਹਨਾਂ ਨੇ ਕਿਹਾ ਉਹ ਤਾਂ ਕੇਂਦਰੀ ਮੰਤਰੀ ਆ ਤੇ ਉਹ ਰੋਸ ਵਿਖਾਵੇ ਦਾ ਹਿੱਸਾ ਜਿਹੜਾ ਜੀ ਉਹ ਕਿਵੇਂ ਬਣ ਸਕਦੇ ਆ। ਇੱਕ ਬਿਆਨ ਉਹਨਾਂ ਨੇ ਇਹਦੇ ਵਿੱਚ ਹੋਰ ਜਿਹੜਾ ਜੀ ਦੇਤਾ, ਇਹ ਕਿਹਾ ਕਿ ਜਿਹੜੇ ਸੂਬੇ ਦਾ ਵਿੱਤ ਮੰਤਰੀ ਆ ਮਨਪ੍ਰੀਤ ਸਿੰਘ ਬਾਦਲ, ਉਹ ਕੌਂਸਲ ਦਾ ਮੈਂਬਰ ਆ, ਉਹਨੂੰ ਇਹ ਮੁੱਦਾ ਜਿਹੜਾ ਜੀ ਉਹ ਉਭਾਰਨਾ ਚਾਹੀਦਾ। ਤੁਸੀਂ ਇਹਦੇ ਵਿੱਚ ਜਿਹੜੀ ਸ਼ੈਤਾਨੀ ਲੁਕੀ ਆ ਜੀ ਉਹ ਇਹ ਆ ਕਿ ਜਿੰਨੀ ਦੇਰ ਤੱਕ ਤਾਂ ਸਰਕਾਰ ਰਹੀ, ਬਾਦਲ ਸਾਹਿਬ ਇੱਕੋ ਹੀ ਗੱਲ ਕਹਿੰਦੇ, ਕੇਂਦਰ ਜ਼ਿੰਮੇਵਾਰ ਆ ਹਰ ਚੀਜ਼ ਦੇ ਵਾਸਤੇ, ਕੇਂਦਰ ਦੀ ਜ਼ਿੰਮੇਵਾਰੀ ਆ, ਕੇਂਦਰ ਨੇ ਜਿਹੜਾ ਜੀ ਉਹ ਧੱਕਾ ਕੀਤਾ। ਔਰ ਹੁਣ ਜਦੋਂ ਸਰਕਾਰ ਨਹੀਂ ਰਹੀ, ਆਪ ਕੇਂਦਰ ਦੇ ਵਿੱਚ ਮਿਨਿਸਟਰ ਨੇ ਤੇ ਕਹਿੰਦੇ ਜੀ ਇਹਦੇ ਵਾਸਤੇ ਸੂਬਾ ਜ਼ਿੰਮੇਵਾਰ ਹੈ। ਜੇ ਸੂਬਾ ਜ਼ਿੰਮੇਵਾਰ ਸੀਗਾ, ਜਿਹੜੀ GST ਆ ਉਹ ਕੋਈ ਰਾਤੋਂ ਰਾਤ ਤਾਂ ਲਾਗੂ ਨਹੀਂ ਹੋ ਗਈ, ਇਹਦੇ ਵਾਸਤੇ ਨਿਰੰਤਰ ਮੀਟਿੰਗਾਂ ਜਿਹੜੀਆਂ ਜੀ ਚੱਲੀਆਂ। ਅੱਜ ਜੇ ਇਹ ਮੈਂਬਰ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਤੇ ਇਦੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਮੈਂਬਰ ਸੀ, ਉਹ ਮੀਟਿੰਗਾਂ ਦੇ ਵਿੱਚ ਜਾਂਦੇ ਰਹੇ, ਉਹਨਾਂ ਨੂੰ ਨਹੀਂ ਦੱਸਿਆ ਕਿ ਇਹ GST ਜਿਹੜੀ ਹੈ ਜੀ ਉਹ ਗੁਰਦੁਆਰਿਆਂ ਦੇ ਉੱਤੇ ਲੱਗ ਰਹੀ ਹੈ, ਉਹ ਬੋਲੇ ਹੀ ਨਹੀਂ। ਹੁਣ ਜਿਹੜਾ ਜੀ ਉਹ ਜ਼ਿੰਮੇਵਾਰ ਮੌਜੂਦਾ ਜਿਹੜੇ ਵਿੱਤ ਮੰਤਰੀ ਆ ਉਹਨਾਂ ਨੂੰ ਠਹਿਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੀ ਜਿਹੜੀ ਗੱਲ ਇੱਕ ਹੋਰ ਜਿਹੜੇ ਕਿਰਪਾਲ ਸਿੰਘ ਬੰਡੂਗਰ ਹੋਰਾਂ ਨੇ ਪਿਛਲੇ ਦਿਨੀ ਕਹੀ ਸੀਗੀ ਕਿ ਜਿਹੜੇ ਰਿਟਾਇਰਡ ਹੋ ਗਏ ਉਪ ਰਾਸ਼ਟਰਪਤੀ ਆਪਣੇ ਹਾਮਿਦ ਅੰਸਾਰੀ, ਕਿ ਉਹਨਾਂ ਨੇ ਕਿਹਾ ਸੀਗਾ ਕਿ ਘੱਟ ਗਿਣਤੀਆਂ ਸੁਰੱਖਿਅਤ ਨਹੀਂ। ਹਰਸਿਮਰਤ ਕੌਰ ਬਾਦਲ ਹੋਰੀ ਕਹਿੰਦੇ ਕਿ ਬੰਡੂਗਰ ਸਾਹਿਬ ਦੇ ਬਿਆਨ ਦੀ ਉਹਨਾਂ ਨੂੰ ਸਮਝ ਨਹੀਂ ਆਈ। ਉਹ ਕਹਿੰਦੇ ਕਿ ਘੱਟ ਗਿਣਤੀਆਂ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਬਿਲਕੁਲ ਸੁਰੱਖਿਅਤ ਨੇ। ਬਿਲਕੁਲ ਜੀ, ਸ਼ਾਇਦ ਇਹ ਘੱਟ ਗਿਣਤੀਆਂ ਦੇ ਵਿੱਚ ਨਹੀਂ ਆਉਂਦੇ, ਸ਼ਾਇਦ ਇਹਨਾਂ ਨੂੰ ਸਾਰਾ ਕੁਝ ਅੱਗੇ ਪਰੋਸ ਕੇ ਰੱਖਿਆ ਹੋਇਆ ਇਹਨਾਂ ਲਈ, ਤਾਂ ਇਹਨਾਂ ਦੇ ਪਰਿਵਾਰ ਲਈ ਵੀ। ਤੇ ਅੱਗੇ ਆਪਾਂ ਕੀਟਨਾਸ਼ਕ ਜੇ ਦਵਾਈਆਂ ਦੀ ਗੱਲ ਕਰੀਏ ਤਾਂ ਇਸ ਦੇ 94 ਨਮੂਨੇ ਫੇਲ ਹੋ ਗਏ। ਬਿਲਕੁਲ ਜੀ, ਇਹ ਖੇਤੀਬਾੜੀ ਵਿਭਾਗ ਦੇ ਵੱਲੋਂ ਕੀਟਨਾਸ਼ਕਾਂ ਦੇ ਜਿਹੜੇ ਭਰੇ ਨਮੂਨੇ ਨੇ, ਇਹਦੇ ਵਿੱਚੋਂ 94 ਨਮੂਨੇ ਫੇਲ ਹੋਏ ਆ। ਬਹੁਤੇ ਜਿਹੜੇ ਆ ਜੀ ਨਰਮਾ ਪੱਟੀ ਦੇ ਵੱਲੋਂ ਭਰੇ ਗਏ ਆ। ਮੁੱਖ ਮੰਤਰੀ ਹੋਰਾਂ ਦੀ ਜਿਹੜੀ ਇਹਦੀ ਘੁਰਕੀ ਕਰਕੇ ਖੇਤੀ ਅਫਸਰਾਂ ਨੂੰ ਭਾਜਣਾ ਪਈਆਂ ਨੇ। ਖੇਤੀ ਵਿਭਾਗ ਨੇ ਕਾਹਲੀ ਦੇ ਨਾਲ ਅੱਧੀ ਦਰਜਨ ਕੀਟਨਾਸ਼ਕ ਕੰਪਨੀਆਂ ਦੇ ਲਾਇਸੈਂਸ ਰੱਦ ਕਰਤੇ ਨੇ। 3 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਤਾ। 7% ਜਿਹੜੇ ਆ ਜੀ ਉਹ ਨਮੂਨੇ ਫੇਲ ਆਏ ਨੇ ਪੂਰੇ ਸਾਲ ਦੇ। ਖੇਤੀਬਾੜੀ ਵਿਭਾਗ ਨੇ ਪੰਜਾਬ ਦੇ ਵਿੱਚੋਂ 1 ਅਪ੍ਰੈਲ ਤੋਂ 15 ਅਗਸਤ ਤੱਕ 2729 ਨਮੂਨੇ ਭਰੇ ਸੀ, ਜਿਹਦੇ ਚੋਂ 1333 ਨਮੂਨਿਆਂ ਦੇ ਨਤੀਜੇ ਮਿਲੇ ਨੇ। ਇਹਨਾਂ ਦੇ ਵਿੱਚੋਂ 94 ਫੇਲ ਹੋ ਗਏ। ਨਰਮਾ ਪੱਟੀ ਦੇ ਨਾਲ ਸੰਬੰਧਿਤ ਨੇ। ਖੇਤੀ ਵਿਭਾਗ ਦੇ ਕੋਲੇ 3 ਲੈਬੋਰਟਰੀਆਂ ਨੇ ਜਿਨ੍ਹਾਂ ਦੀ ਸਮਰੱਥਾ 3900 ਨਮੂਨੇ ਟੈਸਟ ਜਿਹੜਾ ਜੀ ਉਹ ਕਰਨ ਦੀ ਹੈ, ਤੇ ਹੁਣ ਵਿਭਾਗ ਇਹਦੇ ਵਿੱਚ ਜਿਹੜਾ ਜੀ ਉਹ ਵਾਧਾ ਕਰ ਰਿਹਾ। ਜਿਹੜੇ ਡਾਇਰੈਕਟਰ ਨੇ ਜਸਵੀਰ ਸਿੰਘ ਬੈਂਸ, ਉਹ ਇਹ ਕਹਿੰਦੇ ਆ ਕਿ ਜਿਹੜਾ ਜੀ ਇਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ, ਇਹਨਾਂ ਕੰਪਨੀਆਂ ਦੇ ਜਿਨ੍ਹਾਂ ਦੇ ਨਮੂਨੇ ਫੇਲ ਹੋਏ ਨੇ, ਤੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਿਹੜੇ ਆ ਜੀ ਉਹ ਜਾਰੀ ਕੀਤੇ ਜਾ ਰਹੇ ਨੇ। ਇਹ ਕਾਰਵਾਈ ਇਸ ਕਰਕੇ ਕੀਤੀ ਜਾ ਰਹੀ ਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ, ਉਹਨਾਂ ਨੇ ਕੱਲ ਨੂੰ ਜਿਹੜੀ ਹੈ ਜੀ ਇਹਦੇ ਸਬੰਧ ਦੇ ਵਿੱਚ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਚੰਡੀਗੜ੍ਹ ਦੇ ਵਿੱਚ ਸੱਦੀ ਹੈ। ਇਹਦੇ ਵਿੱਚ ਜਿਹੜੇ ਨਕਲੀ ਕੀਟਨਾਸ਼ਕ ਨੇ ਉਹਨਾਂ ਨੂੰ ਲੈ ਕੇ ਖੇਤੀਬਾੜੀ ਅਧਿਕਾਰੀ ਜਿਹੜੇ ਨੇ ਉਹਨਾਂ ਦੀ ਖਿਚਾਈ ਹੋ ਸਕਦੀ ਆ, ਜਿਹਦੇ ਕਰਕੇ ਉਦੋਂ ਪਹਿਲਾਂ ਤੁਸੀਂ ਇਹ ਕਹਿ ਲਓ ਕਿ ਕਾਗਜ਼ੀ ਖਾਨਾ ਪੂਰਤੀ ਜਿਹੜੀ ਹੈ ਨਾ ਜੀ ਇਹ ਕਰ ਰਹੇ ਨੇ ਕਿ ਅਸੀਂ ਉੱਥੇ ਦਿਖਾਵਾਂਗੇ ਕਿ ਆਹ ਦੇਖੋ ਜੀ ਇੰਨੇ ਨਮੂਨੇ ਫੇਲ ਹੋਏ ਸੀਗੇ ਔਰ ਇਸ ਮਾਮਲੇ ਦੇ ਵਿੱਚ ਅਸੀਂ ਆਹ ਕੁਝ ਕਰ ਦਿੱਤਾ ਜੀ। ਬਿਲਕੁਲ। ਤੇ ਅੱਗੇ ਆਪਾਂ ਦਿੱਲੀ ਸਰਕਾਰ ਦੀ ਜੇ ਗੱਲ ਕਰੀਏ ਜੀ, ਅਸੀਂ ਇੱਥੇ ਦੀ ਬਾਹਰ ਦੀ ਜੇ ਗੱਲ ਕਰੀਏ, ਕੋਈ ਵੀ ਲੀਡਰ ਆਉਂਦਾ ਆ, ਅਕਾਲੀ ਭਾਜਪਾ ਦਾ ਹੋਵੇ ਕਾਂਗਰਸ ਦਾ ਹੋਵੇ, ਉਹ ਕਹਿੰਦੇ ਕਿ ਦਿੱਲੀ ਸਰਕਾਰ ਨੇ ਅੱਜ ਤੱਕ ਇੱਕ ਵੀ ਕੰਮ ਨਹੀਂ ਕੀਤਾ, ਪਰ ਦਿੱਲੀ ਸਰਕਾਰ ਨੇ ਮਰੀਜ਼ਾਂ ਨੂੰ ਦਿੱਤੀ ਵੱਡੀ ਛੋਟ। ਪਿਛਲੇ ਦਿਨੀ ਦਿੱਲੀ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਸੀਗਾ ਜੀ ਕਿ ਜਿਹੜੇ ਮਰੀਜ਼ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੀ ਉਹਨਾਂ ਦੀ ਸਰਜਰੀ ਹੋਣੀ ਆ, ਆਪਰੇਸ਼ਨ ਹੋਣਾ, ਉਹਦੀ ਇੰਤਜ਼ਾਰ ਕਰ ਰਹੇ ਆ, ਉਹ ਚੁੱਪ ਕਰਕੇ ਉਹ ਜਿਹੜੀ ਰਿਪੋਰਟ ਹੈ ਸਰਕਾਰੀ ਹਸਪਤਾਲਾਂ ਦੀ ਲੈ ਕੇ ਕਿਸੇ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਚਲੇ ਜਾਣ, ਉੱਥੋਂ ਇਲਾਜ ਕਰਾ ਲੈਣ, ਆਪਣੀ ਸਰਜਰੀ ਜਿਹੜੀ ਹੈ ਜੀ ਉਹ ਕਰਵਾ ਲੈਣ। ਕਿਸੇ ਨੂੰ ਇੰਤਜ਼ਾਰ ਨਹੀਂ ਕਰਨਾ ਪਊ, ਵੇਟ ਨਹੀਂ ਕਰਨੀ ਪਊਗੀ, ਤੇ ਉਹਦਾ ਬਿੱਲ ਜਿਹੜਾ ਜੀ ਉਹ ਪ੍ਰਾਈਵੇਟ ਹਸਪੀਟਲ ਆਪੇ ਸਰਕਾਰ ਨੂੰ ਭੇਜ ਦੇਣ। ਇਹਦੇ ਨਾਲ ਜਿਹੜੇ ਜੀ ਲੱਖਾਂ ਲੋਕ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਮਿਲੀ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ 3 ਮਹੀਨਿਆਂ ਨੂੰ ਉਹਨਾਂ ਦੀ ਸਰਜਰੀ ਦੀ ਵਾਰੀ ਆਉਣੀ, 4 ਨੂੰ ਆਉਣੀ ਆ, ਤੇ ਉਹ ਜਿਹੜੇ ਜੀ ਉਹਨਾਂ ਨੂੰ ਬੜੀ ਰਾਹਤ ਇਸ ਮਾਮਲੇ ਦੇ ਵਿੱਚ ਮਿਲੀ। ਜਿਹੜੀਆਂ ਦਵਾਈਆਂ ਦੇ ATM ਨੇ ਮੁਲਕ ਦੇ ਵਿੱਚ ਪਹਿਲੀ ਵਾਰੀ ਕਿਸੇ ਸੂਬੇ ਦੇ ਵਿੱਚ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਲੱਗੇ ਨੇ, ਭਾਵ ਕਿ ਉੱਥੋਂ ਜਿਹੜੀ ਪਰਚੀ ਹੈ ਜੀ ਉਹਦੇ ਉੱਤੇ ਬਾਰਕੋਡ ਜਿਵੇਂ ਲਾਇਆ ਜਾਂਦਾ, ਉਹ ਤੁਸੀਂ ਉਹਦੇ ਥੱਲੇ ਕਰਦੇ ਹੋ ਮਸ਼ੀਨ ਦੇ, ਤੇ ਉਹਦੇ ਵਿੱਚੋਂ ਜਿਹੜੀ ਆ ਉਹ ਦਵਾਈ ਨਿਕਲ ਆਉਂਦੀ ਹੈ। ਜਿਹੜੀ ਹੇਰਾਫੇਰੀ ਹੁੰਦੀ ਸੀ ਦਵਾਈਆਂ ਵਾਲੇ ਮਾਮਲੇ ਦੇ ਵਿੱਚ, ਉਹਦੇ ਨਾਲ ਇਹਨੂੰ ਜਿਹੜੀ ਜੀ ਉਹ ਠੱਲ ਪੈ ਰਹੀ ਹੈ।
ਹੁਣ ਦਿੱਲੀ ਦੇ ਵਿੱਚ ਜਿਹੜੇ ਸਟੈਂਟ ਸੀਗੇ ਜੀ ਉਹਦੇ ਉੱਤੇ ਬਹੁਤ ਵੱਡੀ ਛੋਟ ਜਿਹੜੀ ਦਿੱਲੀ ਦੀ ਸਰਕਾਰ ਨੇ ਦਿੱਤੀ। ਹੁਣ ਜਿਹੜੀ ਗੋਡੇ ਬਦਲਣ ਦੀ ਘੱਟੋ ਘੱਟ ਕੀਮਤ ਜਿਹੜੀ ਹੈ ਜੀ ਮਿਨੀਮਮ ਪ੍ਰਾਈਸ ਉਹ ਮਿੱਥ ਦਿੱਤੀ ਆ ਦਿੱਲੀ ਦੀ ਸਰਕਾਰ ਨੇ। ਇਹਦੇ ਤਹਿਤ ਹੁਣ 54,000 ਰੁਪਏ ਤੋਂ ਲੈ ਕੇ 1,14,000 ਰੁਪਏ ਵਸੂਲੇ ਜਿਹੜੇ ਜੀ ਉਹ ਜਾ ਸਕਣਗੇ, ਜਿਹੜੇ ਕਿ ਇਸ ਵੇਲੇ ਜਿਹੜੇ ਆਪਰੇਸ਼ਨ ਕੀਤੇ ਜਾਂਦੇ ਆ ਉਹਨਾਂ ਦੀ ਕੀਮਤ ਤੋਂ 70% ਹੀ ਘੱਟ ਹੈ। ਕੈਂਸਰ ਦੇ ਟਿਊਮਰ ਸੰਬੰਧੀ ਜਿਹੜਾ ਵਿਸ਼ੇਸ਼ ਇਲਾਜ ਹੈ ਜੀ ਉਹਦੀ ਕੀਮਤ 4 ਤੋਂ 9 ਲੱਖ ਰੁਪਏ ਸੀਗੀ। ਇਹਦੇ ਮੁਕਾਬਲੇ ਇਹਦੀ ਵੀ ਹੁਣ ਭਾਰੀ ਕਟੌਤੀ ਕਰਕੇ ਇਹਦੇ ਜਿਹੜੀ ਜੀ ਪ੍ਰਾਈਸ ਸੈੱਟ ਕਰ ਦਿੱਤੀਆਂ ਸਰਕਾਰ ਨੇ ਕਿ ਇਸ ਤੋਂ ਵੱਧ ਤੁਸੀਂ ਨਹੀਂ ਲੈ ਸਕਦੇ। ਜਿਹੜਾ 4 ਲੱਖ ਰੁਪਏ ਤੋਂ ਲੈ ਕੇ 9 ਲੱਖ ਰੁਪਏ ਤੱਕ ਲਿਆ ਜਾਂਦਾ ਸੀਗਾ, ਹੁਣ ਇਹ 1,13,000 ਤੇ 950 ਰੁਪਏ ਜਿਹੜਾ ਦੀ ਉਹ ਤੈਅ ਕੀਤਾ ਗਿਆ। ਇਸ ਤੋਂ ਵੱਧ ਚਾਰਜ ਨਹੀਂ ਕੀਤਾ ਜਾ ਸਕੂਗਾ। ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਮਰੀਜ਼ਾਂ ਦੀ ਭਾਰੀ ਲੁੱਟ ਜਿਹੜੀ ਕੀਤੇ ਜਾਣ ਦੀਆਂ ਰਿਪੋਰਟਾਂ ਸੀਗੀਆਂ, ਇਹਦੇ ਕਰਕੇ ਇਹ ਸਰਕਾਰ ਨੇ ਜਿਹੜੇ ਆ ਜੀ ਉਹ ਸਟੈਪ ਚੁੱਕਿਆ। ਮਰੀਜ਼ਾਂ ਦੇ ਸਾਲਾਨਾ ਕਰੀਬ 1500 ਕਰੋੜ ਰੁਪਏ ਇਹਦੇ ਨਾਲ ਜਿਹੜਾ ਜੀ ਉਹ ਬਚਣਗੇ ਲੋਕਾਂ ਦੀਆਂ ਜੇਬਾਂ ਦੇ। ਔਰ ਦੇਸ਼ ਦੇ ਵਿੱਚ ਹਰ ਸਾਲ ਗੋਡਿਆਂ ਦੇ 1.2 ਤੋਂ ਲੈ ਕੇ 1.5 ਲੱਖ ਆਪਰੇਸ਼ਨ ਜਿਹੜੇ ਆ ਜੀ ਉਹ ਹੁੰਦੇ ਆ। ਜਿਹੜੇ ਕਹਿੰਦੇ ਆ ਜੀ ਕਿ ਕੁਛ ਨਹੀਂ ਕੀਤਾ, ਸ਼ਾਇਦ ਮੇਰਾ ਖਿਆਲ ਇਹ ਸਾਈਟ ਦੇ ਉੱਤੇ ਜਾ ਕੇ ਜਾਂ ਦਿੱਲੀ ਦੇ ਲੋਕਾਂ ਨੂੰ ਪੁੱਛਣ ਜੀ ਜਿਨ੍ਹਾਂ ਦੇ 3-3 ਮਹੀਨੇ 4-4 ਮਹੀਨੇ ਦੀ ਵੇਟਿੰਗ ਸੀਗੀ ਸਰਜਰੀ ਦੀ, ਵੀ ਉਹਨਾਂ ਦੀਆਂ ਸਰਜਰੀਆਂ ਹੋ ਗਈਆਂ ਕਿ ਨਹੀਂ। ਤੇ ਇਹ ਜਿਹੜੇ ਰੇਟ ਸੈੱਟ ਕੀਤੇ ਆ ਜੀ ਕਿਸੇ ਨਾ ਕਿਸੇ ਨੂੰ ਅੱਗੇ ਲੱਗ ਕੇ ਇਹ ਕਰਨੇ ਪੈਣੇ ਸੀਗੇ। ਇਹਦੇ ਨਾਲ ਨਿਰਸੰਦੇਹ ਵੱਡੇ ਪੱਧਰ ਦੇ ਉੱਤੇ ਗਰੀਬਾਂ ਦੀ ਲੁੱਟ ਜਿਹੜੀ ਆ ਜੀ ਉਹ ਬਚੂਗੀ। ਬਿਲਕੁਲ ਜੀ, ਬਹੁਤ ਵਧੀਆ ਕੰਮ ਹੈ। ਬਹੁਤ ਬਹੁਤ ਧੰਨਵਾਦ ਅਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਅਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।